ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਭਰੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮੈਂ ਹਰ ਇਨਸਾਫ ਪਸੰਦ ਸਿੱਖ ਨੂੰ ਅਪੀਲ ਕਰਦਾ ਹਾਂ ਕਿ ਪਿਛਲੇ 30 ਸਾਲਾਂ ਤੋਂ ਇੰਡੀਆ ਦੀਆਂ ਜੇਲ੍ਹਾਂ ਵਿੱਚ ਬੰਦ ਸਾਡੇ ਸਿੱਖਾਂ ਦੀ ਰਿਹਾਈ, ਬਰਗਾੜੀ ਵਿਖੇ ਸਾਡੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਅਤੇ ਗੁਰੂ ਸਾਹਿਬ ਦੇ ਗੁੰਮ ਕੀਤੇ 328 ਸਰੂਪਾਂ ਦਾ ਹਿਸਾਬ ਲੈਣ ਤੇ ਦੋਸ਼ੀਆਂ ਤੇ ਕਾਰਵਾਈ ਕਰਵਾਉਣ ਲਈ ਮੋਰਚੇ ਵਿੱਚ ਸ਼ਮੂਲੀਅਤ ਕਰੋ ਤਾਂ ਜੋ ਕੌਮ ਤਕੜੀ ਅਤੇ ਇਕਜੁੱਟ ਹੋ ਕੇ ਜ਼ਬਰ ਦਾ ਮੁਕਾਬਲਾ ਕਰ ਸਕੇ। ਜਿਹੜਾ ਮੋਰਚਾ ਬੰਦੀ ਸਿੰਘਾਂ ਦਾ ਚੱਲ ਰਿਹਾ ਹੈ, ਵਿਸਤਾਰ ਦੇ ਨਾਲ ਭਾਈ ਗੁਰਚਰਨ ਸਿੰਘ ਜੀ ਜੋ ਇਸ ਦੇ ਮੋਢੀ ਨੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਕਿ ਕੋਈ ਸ਼ੱਕ ਸ਼ੁਬਾ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ। ਦੂਸਰਾ ਭਾਈ ਬਲਵਿੰਦਰ ਸਿੰਘ ਜਿਹੜੇ ਹੁਣੇ ਬੋਲ ਕੇ ਗਏ ਹੈ, ਉਹਨਾਂ ਨੇ ਸਾਰੀ ਸਥਿਤੀ ਇੱਕ ਇੱਕ ਕਰਕੇ ਦੱਸੀ ਹੈ। ਅਸੀਂ ਤਾਂ ਤੁਹਾਡਾ ਹੌਸਲਾ ਦੇਖ ਕੇ ਇੰਨੀ ਠੰਡ ਦੇ ਵਿੱਚ, ਬਾਰਿਸ਼ ਦੇ ਵਿੱਚ ਜਿਹੜੇ ਇੰਤਜ਼ਾਮ ਕੀਤੇ ਹੈ, ਸਾਰਿਆਂ ਨੇ ਤੰਬੂ ਲਾਏ ਹੈ, ਸਾਨੂੰ ਪੂਰਾ ਨਿਸ਼ਚਾ ਹੈ ਕਿ ਇਹ ਮੋਰਚਾ ਫਤਿਹ ਹੋਊਗਾ। ਜਦੋਂ ਮੈਂ 1984 ਤੋਂ ਪਹਿਲਾਂ ਪੁਲਿਸ ਅਫਸਰ ਸੀ, ਮੈਂ ਸੈਂਟਰ ਨੂੰ ਪੂਰਾ ਦੱਸਦਾ ਸੀ ਕਿ ਜੇ ਤੁਸੀਂ ਫੈਸਲਾ ਨਾ ਹੋਵੋਗੇ ਤੇ ਦੇਸ਼ ਟੁੱਟਣ ਤੇ ਆ ਜਾਊਗਾ। ਪਰ ਉਸ ਵੇਲੇ ਦੀ ਹਕੂਮਤ ਏਡੀ ਆਫਰੀ ਤੇ ਹੰਕਾਰੀ ਹੋਈ ਸੀ, ਉਹਨਾਂ ਨੇ 3 ਮਿਲਟਰੀਆਂ ਰੂਸ ਦੀਆਂ, ਬਰਤਾਨੀਆ ਦੀਆਂ ਤੇ ਆਪਣੀਆਂ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਵਾਏ। ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਸਾਰੇ ਮੁਲਕ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਾਈ, ਪਰ ਉਸ ਦੇ ਨਾਲ ਵੀ ਸਿੱਖ ਡਰਿਆ ਨਹੀਂ ਹੈ, ਨਾ ਘਬਰਾਇਆ। ਸੋ ਮੈਂ ਹੁਣ ਵੀ ਕਹਿ ਰਿਹਾ ਕਿ ਮੌਕਾ ਹੈ ਕਿ ਜਿਹੜੀਆਂ ਛੋਟੀਆਂ ਵੱਡੀਆਂ ਮੰਗਾਂ ਨਹੀਂ ਹੈ ਕਿ ਬੰਦੀ ਛੱਡੋ, 32 ਸਾਲਾਂ ਦੇ ਬੈਠੇ ਹੈ। ਦੂਸਰਾ, ਬਰਗਾੜੀ ਦੇ ਵਿੱਚ ਜੋ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹੈ, ਉਹ ਸਾਰੇ ਕੇਸ ਜਿਨ੍ਹਾਂ ਨੇ ਕੀਤੇ ਹੈ, ਬਾਦਲ, ਸੁਖਬੀਰ ਤੇ ਸਮੀਰ ਸੈਣੀ ਨੂੰ, ਇਹਨਾਂ ਨੂੰ ਗ੍ਰਿਫਤਾਰ ਕਰਕੇ ਉਹ ਅਦਾਲਤ ਦੇ ਵਿੱਚ ਚਲਾਣ ਜਾਣੇ ਚਾਹੀਦੇ ਹੈ। 328 ਸਰੂਪ ਜਿਹੜੇ SGPC ਨੇ ਗਬਨ ਕਰਤੇ ਹੈ, ਉਹਨਾਂ ਦਾ ਸਾਨੂੰ ਪਤਾ ਲੱਗਣਾ ਚਾਹੀਦਾ ਔਰ SGPC ਦੀਆਂ ਚੋਣਾਂ ਫੌਰਨ ਕਰਾਈਆਂ ਜਾਣੀਆਂ ਚਾਹੀਦੀਆਂ। ਉਹ ਸਿੱਖਾਂ ਦੀ ਪਾਰਲੀਮੈਂਟ ਹੈ, ਕਾਨੂੰਨ ਦੇ ਨਾਲ 1925 ਦੇ ਵਿੱਚ ਇਹ ਪਾਰਲੀਮੈਂਟ ਸਿੱਖਾਂ ਦੀ ਸਥਾਪਿਤ ਹੋਈ ਸੀ। ਸੋ ਇਹ ਜਿਹੜੀਆਂ ਮੇਨ ਗੱਲਾਂ ਇਸ ਸਟੇਜ ਤੋਂ ਮੈਂ ਹਕੂਮਤ ਤੇ ਹਿੰਦੂਤਵਾ ਨੂੰ ਕਹਿ ਰਿਹਾ ਕਿ ਇਹ ਬਹੁਤੀਆਂ ਵੱਡੀਆਂ ਨਹੀਂ ਹੈ ਤੇ ਇਹਨਾਂ ਨੂੰ ਹੱਲ ਕਰਨ ਦੀ ਇੱਕਦਮ ਕੋਸ਼ਿਸ਼ ਹੋਣੀ ਚਾਹੀਦੀ ਹੈ। ਚੰਡੀਗੜ੍ਹ ਮੋਹਾਲੀ ਸਰਹੱਦ ਤੇ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਪਹੁੰਚੇ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਜਿੰਨਾ ਸਮਾਂ ਸਿੱਖਾਂ ਦਾ ਆਜ਼ਾਦ ਰਾਜ ਨਹੀਂ ਬਣਦਾ, ਉਦੋਂ ਤੱਕ ਬੇਅਦਬੀਆਂ ਹੁੰਦੀਆਂ ਰਹਿਣਗੀਆਂ ਤੇ ਆਵਾਜ਼ ਚੁੱਕਣ ਵਾਲੇ ਸਿੱਖਾਂ ਨੂੰ ਇਸੇ ਤਰ੍ਹਾਂ ਕੈਦ ਕੀਤਾ ਜਾਂਦਾ ਰਹੇਗਾ। तो पहला सवाल साडे मन च जिहड़ा होना चाहिए वो ये है कि बंदी सिंह जिहड़े आ वो बंदी बने क्यों उन्होंने जिंदगियां छड्ड के चंगियां भलियां सुख आराम दियां, कोई पुलिस की नौकरी करता सी, किसी की चंगी भली पैली सी, घर बार सी, वो अपनियां जिंदगियां छड्ड के सुख आराम छड्ड के उन्होंने जेलां च क्यों जाना पिया? सवाल इत्थे खड़ा है। जदों आपां इह गल कहने बंदी सिंह रिहा करो, पर उस तो पहलां इह गल सोचनी चाहिए है जिस कारण करके, जिस मकसद करके बंदी सिंह अंदर गए ने कि वो मकसद पूरा हो गया? जे नहीं होया तो फिर बंदी सिंह रिहा होकर भी की करनगे?
सवाल असीं सोचते नहीं। बंदी सिंघां च कल भाई तारे दी, भाई जगतार सिंह तारे दी, भाई भौरे दी एक चिट्ठी आई जिहड़ी बहुत अहम है। उस चिट्ठी दे विच उन्होंने जिहड़ी गल आखी है सारी कौम नूं वो गल सोचण दी लोड़ है। भाई तारे हुण आखिया जिस मकसद करके पंजाब ने हक्कां करके पंजाब की आज़ादी करके असीं अंदर गए सां, वो जे मकसद नहीं पूरा होता समझौता करके असीं बाहर नहीं आउणा। समझौता करके वो किते बाहर नहीं आउणा। ये वैसे भी ਜਿਹੜੇ पुराने ने बंदी सिंह अज उन्होंने छुड़ाउण दा संघर्ष कर रहे हैं। कल ਜਿਹੜੇ अज ताड़ रहे ने चाहे वो जग्गी चौल वर्गे नौजवान ने, मैंने अफसोस है इतने बहुत घट वोटां ने जग्गी चौल दियां। ਜਿਹੜੇ ਸਾਡੇ नौजवान आ पिछले 75 सालों के चुक के इन्होंने जवाबा ला के अंदर किए ने, उन्हों का संघर्ष भी असीं बराबर करना है। बंदी सिंह साडे वो कोई शौक नहीं सी उन्होंने जेल जाण दा। ਜਿਹੜਾ हिंदुस्तान का कानून जिस कानून नूं छिके टंग के हिंदुस्तान ने पहला साडा पानी लुटिया, साडा पंजाबी बोलते इलाके लुटे है, उस दे खिलाफ संघर्ष होया। धर्म युद्ध मोर्चा लगा। धर्म युद्ध मोर्चे दे विच आनंदपुर के मते की गल हुई है, फैडरल ढांचे की गल हुई है। उस आनंदपुर के मते के खिलाफ हिंदुस्तान की हुकूमत इस देश की बहु गिनती ने वक्फवादी मता किया। इस करके इन्होंने रैलियां कीतियां, रैलियां कर करके सरकार नूं यह गल आखी कि तुसीं पंजाब च फौज भेजो, पंजाब दे विच फौज चढ़ के दरबार साहिब दे उत्ते अतवादियों का खात्मा करो। ये गल ये कहिंदे ने रैलियां कट कट के। सो जिहड़े सानूं अतवादी कहिंदे सन, जिन्हां ने साडे तख्त दे उत्ते टैंकां चाढ़ के तोपां चाढ़ के उत्थे छोटे छोटे बच्चे शहीद करके साडे सिर ते भाटी चाढ़ी है, जिन्हां दिल्ली दे विच सिखां दा कतलेआम कीता। सिखो ये गल समझ लईए, जिन्हां ने दिल्ली दीआं सड़कां ते साडीआं धीआं भैणां दी बेपती कीती, जिन्हां ने साडा कतलेआम कीता, जे उन्हां कोल कहने आ भी बंदी सिंह रिहा करदे, उन्हां नहीं करदे। तो सवाल इत्थे आण के खड़ा है भी असीं अज इत्थे इकट्ठे होए हां गुरु ग्रंथ साहिब महाराज की बेअदबी ते बंदी सिंघां दी रिहाई वास्ते। पर एक गल अपने आप नूं पुछ के वेखो कि जे ना साडे ते जुल्म हुंदा, ना साडे सिंघां नूं घरों घकार होना पैंदा, ना बेअंता बुचड़ जालम बन के क्यों क्योंकि साडी नौजवानी मारदा, ना भाई तारे होना नूं, भाई हवारे होना नूं, ना भाई राजोवाले होना नूं ये कानून हाथ च लैना पैंदा ते इहनूं सोधना पैंदा। जे सोधना पिया क्यों? क्योंकि अपना संविधान जिहड़ा इन्हां दा वो कहता भी तुसीं झूठे मुकाबले नहीं बना सकते, तुसीं हर मुजरम नूं कोर्ट च पेश करना है। पर इन्हां ने अपने संविधान दीआं धज्जियां उड़ा के ਲੱਖਾਂ सिख नौजवानों का घाण किया। असीं शुक्रगुजार हां उन्हां सिखां दे जिन्हां बेअंते नूं नੱਥ पाउण लई भाई दिलावर सिंह वर्गिਆਂ ने अपने ਲੱਕ नाल पंप बन के शहीदी दित्ती है। नहीं तो अज हो सकदा जिन्नियां नौजवान बैठे साडे माँ प्यो ही ना हुंदे ते असीं कित्थों पैदा होना। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਬਠਿੰਡਾ ਦੇ ਸਲਾਬਤਪੁਰਾ ਵਿੱਚ ਸਥਿਤ ਡੇਰੇ ਵਿੱਚ ਵਰਚੁਅਲ ਸਤਸੰਗ ਕੀਤਾ ਜਾ ਰਿਹਾ ਹੈ। ਪਰ ਰਾਮ ਰਹੀਮ ਦੇ ਸਤਸੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਖਾਂ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਰਾਮ ਰਹੀਮ ਦੇ ਸਮਾਗਮ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਪਿੰਡ ਸਲਾਬਤਪੁਰਾ ਡੇਰੇ ਨੂੰ ਜਾਣ ਵਾਲੀ ਸੜਕ ਨੂੰ ਜਾਮ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਫਰੀਦਕੋਟ ਵਿਖੇ ਬੇਅਦਬੀ ਇਨਸਾਫ ਮੋਰਚੇ ਵੱਲੋਂ ਰਾਮ ਰਹੀਮ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਜਾ ਰਹੀਆਂ ਬੱਸਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੈ। ਬੇਅਦਬੀ ਇਨਸਾਫ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਤਸੰਗ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਲੋਕਾਂ ਨੂੰ ਖੂਬ ਲਾਂਤਾਂ ਵੀ ਪਈਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂਆਂ ਨੇ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਮੁਖੀ ਦਾ ਨਾਮ ਵੀ ਆ ਚੁੱਕਾ ਹੈ, ਪਰ ਕੇਂਦਰ ਤੇ ਪੰਜਾਬ ਸਰਕਾਰ ਉਸ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਪੁਲਿਸ ਦੇ ਪਹਿਰੇ ਹੇਠ ਉਸ ਦੀਆਂ ਨਾਮ ਚਰਚਾਵਾਂ ਕਰਵਾ ਰਹੀ ਹੈ। ਉਹਨਾਂ ਨੇ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣ ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਉਸ ਦੀ ਪੈਰੋਲ ਤੁਰੰਤ ਰੱਦ ਕਰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਤੇ ਦੂਜੇ ਪਾਸੇ ਸੰਗੀਨ ਕੇਸਾਂ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਜਾ ਰਿਹਾ ਹੈ, ਜਿਸ ਨੂੰ ਸਿੱਖ ਸੰਗਤਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੀਆਂ। ਇਸ ਜਾਮ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਜਲਾਲਾਬਾਦ ਕੀ ਯਾਰ ਤੁਹਾਨੂੰ ਸੱਚੀ ਸ਼ਰਮ ਨਹੀਂ ਹੈਗੀ ਕੋਈ ਇਹਨਾਂ ਨੂੰ? ਤੁਹਾਨੂੰ ਸ਼ਰਮ ਹੈਗੀ ਮਾੜੀ ਮੋਟੀ? ਕੀਤਾ ਕੀ ਉਹਨੇ? ਇੱਕ ਮਿੰਟ ਯਾਰ ਬਾਈ ਤੈਨੂੰ ਜਮੇ ਨਹੀਂ ਹੈਗਾ ਯਾਰ, ਤੈਨੂੰ ਪਤਾ ਉਹ ਕਿਹੜੀ ਸਜ਼ਾ ਕੱਟ ਰਿਹਾ ਉਹ?
ਕਾਹਦੀ ਸਜ਼ਾ ਕੱਟ ਰਿਹਾ ਪਤਾ ਕਾਹਦੀ ਆ ਕਿ ਤੁਹਾਡੇ ਬਾਬੇ ਨੇ ਧੱਕਾ ਹੋਇਆ ਉਹ ਕੋਈ ਨਾ ਹੈ ਧੱਕਾ ਹੋਇਆ ਤੁਹਾਡੇ ਬਾਬੇ ਨਾਲ ਨਹੀਂ ਧੱਕਾ ਨਾ ਮੰਨਦੇ ਹੋ ਨਾ ਉਹਨੇ ਬਲਾਤਕਾਰ ਕੀਤੇ ਮੰਨਦੇ ਹੋ ਸਾਰਿਆਂ ਨੂੰ ਪਤਾ ਨਾ ਤੇ ਫਿਰ ਆਪਾਂ ਕਿਉਂ ਆ ਮੂੰਹ ਚੱਕ ਕੇ ਉਧਰ ਆ ਦੇਖਿਓ ਕੀ ਜਵਾਕਣੀਆਂ ਕੀ ਸੇਧ ਦੇਣੀਆਂ ਪੁੱਤ ਕਿੰਨਵੇਂ ਚ ਪੜ੍ਹਦੀਆਂ ਹੈ 8th ਚ ਪੜ੍ਹਦੀਆਂ ਤੇਰੇ ਸਕੂਲ ਚ ਪੁੱਤ ਕੀ ਸਿਖਾਇਆ ਜਾਂਦਾ ਤੇਰੇ ਸਕੂਲ ਚ ਪੜ੍ਹਾਇਆ ਜਾਂਦਾ ਹੈਗਾ ਵੀ ਤੁਸੀਂ ਡੇਰਿਆਂ ਤੇ ਜਾਓ ਦੱਸਿਆ ਜਾਂਦਾ ਕਿ ਜਾਂ ਤੁਹਾਡਾ ਮਾਂ ਪਿਓ ਪ੍ਰੈਸ਼ਰਾਈਜ਼ ਕਰਦਾ ਦੁਸ਼ਮਣ ਨਹੀਂ ਆ ਪਰ ਗੱਲ ਇਹ ਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਬਾਈ ਮੰਨਦੇ ਆ ਨਾ ਇਹ ਬੰਦੇ ਨੇ ਬੇਅਦਬੀ ਕੀਤੀ ਕਿ ਨਹੀਂ ਯਾਰ ਸਾਡੇ ਪਿੰਡਾਂ ਦੇ ਮੁੰਡੇ ਆ ਉਹ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਤੇ ਉਹ ਤੁਹਾਡੀ ਜਿਹੜੀ 8 ਮੈਂਬਰੀ 9 ਮੈਂਬਰੀ ਕਮੇਟੀ ਆ ਨਾ ਉਹਦੇ ਉਹ ਮੇਨ ਬੰਦੇ ਆ ਪੁਲਿਸ ਹਾਈ ਲੈਵਲ ਦੀ ਇਨਵੈਸਟੀਗੇਸ਼ਨ ਕਰਕੇ ਉਹਦੇ ਤੱਕ ਜਦੋਂ ਪਹੁੰਚੀ ਆ ਤੇ ਉਹ ਖੁਦ ਵੀ ਮੰਨਿਆ ਕਿ ਉਹਦੇ ਉੱਥੇ ਡੇਰੇ ਦੇ ਵਿੱਚ ਪਲੈਨਿੰਗ ਕੀਤੀ ਗਈ ਆ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਦਾ ਤੁਹਾਡਾ ਝੁਕਦਾ ਨਾ ਉਹ ਬੰਦੇ ਆਉਂਦੇ ਆ ਉਹਨੂੰ ਕੱਛ ਚ ਪਾ ਕੇ ਲੈ ਜਾਂਦੇ ਆ ਲਿਫਾਫੇ ਚ ਪਾ ਕੇ ਝੋਲੇ ਚ ਪਾ ਕੇ ਦੱਸੋ ਇਹ ਚੰਗਾ ਕੰਮ ਆ ਮਾੜਾ ਨਾ ਬਈ ਤੇ ਫਿਰ ਜਿਹੜੇ ਬੰਦੇ ਨੇ ਉਹਨਾਂ ਨੂੰ ਖੁੱਲ੍ਹ ਦਿੱਤੀ ਜਿਹੜੇ ਨੇ ਕਿਹਾ ਕਰਨ ਨੂੰ ਅੱਜ ਤੁਸੀਂ ਉਹਦੇ ਸਤਸੰਗ ਸੁਣ ਚੱਲੇ ਕੀ ਪ੍ਰਚਾਰ ਕਰੂਗਾ ਪਹਿਲੀ ਗੱਲ ਤਾਂ ਉਹ ਬਲਾਤਕਾਰ ਦੇ ਕੇਸ ਦੇ ਵਿੱਚ ਬੰਦ ਹੈ ਪਹਿਲੀ ਗੱਲ ਉਹ ਬੰਦਾ ਬਾਹਰ ਆ ਕੇ ਫਿਰ ਕਹੂਗਾ ਵੀ ਮੈਂ ਧਰਮ ਦਾ ਪ੍ਰਚਾਰ ਕਰਦਾ ਉਹ ਕਿਹੜੇ ਧਰਮ ਦਾ ਪ੍ਰਚਾਰ ਕਰੂਗਾ ਮੱਧ ਪ੍ਰਦੇਸ਼ ਵਿਖੇ ਬੀਤੇ ਦਿਨੀ ਸਿੰਧੀ ਸਿੱਖਾਂ ਦੇ ਘਰਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਇੰਦੌਰ ਪਹੁੰਚਿਆ। ਇਸ ਮਾਮਲੇ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਦੇ ਵਫਦ ਵੱਲੋਂ ਇੰਦੌਰ ਵਿਖੇ ਅਖਿਲ ਭਾਰਤੀ ਸਿੰਧੂ ਸੰਤ ਸਮਾਜ ਟਰਸਟ ਦੇ ਆਗੂਆਂ ਨਾਲ ਸਥਾਨਕ ਸਿੱਖ ਆਗੂਆਂ ਅਤੇ ਸਿੰਧੀ ਸਮਾਜ ਦੀ ਹਾਜ਼ਰੀ ਵਿੱਚ ਇਕੱਤਰਤਾ ਕਰਕੇ ਦੀਰਘ ਵਿਚਾਰਾਂ ਕੀਤੀਆਂ ਗਈਆਂ। ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਅਤੇ ਇਕੱਤਰਤਾ ਵਿੱਚ ਹਾਜ਼ਰ ਸਿੰਧੀ ਸਮਾਜ ਦੇ ਆਗੂਆਂ ਨੇ ਤਸੱਲੀ ਪ੍ਰਗਟ ਕਰਦਿਆਂ ਗੱਲਬਾਤ ਨੂੰ ਅੱਗੇ ਵਧਾਉਣ ਦੀ ਗੱਲ ਆਖੀ ਹੈ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਸਿੰਧੀ ਸਮਾਜ ਦੇ ਨਾਲ ਖੜਦਿਆਂ ਇਸ ਮਾਮਲੇ ਨੂੰ ਖਾਸ ਨਿਰਣੇ ਤੱਕ ਲੈ ਕੇ ਜਾਣ ਲਈ ਵਚਨਬੱਧ ਹੈ। ਇਸ ਸੰਬੰਧੀ ਜਲਦ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗੱਲਬਾਤ ਨੂੰ ਅੱਗੇ ਵਧਾਇਆ ਜਾਵੇਗਾ। ਸਿੰਧੀ ਸਮਾਜ ਅਤੇ ਕਮੇਟੀ ਆਗੂਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਸੰਜੀਦਾ ਮਾਮਲੇ ਸੰਬੰਧੀ ਸੋਸ਼ਲ मीडिया ਤੇ ਕਿਸੇ ਵੀ ਕਿਸਮ ਦੀਆਂ ਅਫਵਾਹਾਂ ਨਾ ਫੈਲਾਈਆਂ ਜਾਣ। आज अखिल भारतीय सिंधु संत समाज ट्रस्ट की वह श्री गुरुद्वारा प्रबंध कमेटी श्रोमणी गुरुद्वारा प्रबंध कमेटी श्री अमृतसर साहब से जो प्रचारक दल आया है और भारत भर के संत आए हैं, उनकी जो पिछले दिनों ये घटनाएं हुई है श्री गुरु ग्रंथ साहब को लेकर जो वारदात हुई है, जिस प्रकार की सोशल मीडिया पे गलत या सही किसी भी प्रकार के ये जो भ्रम फैलाए जा रहे हैं, उस भ्रम को रोकने के लिए ये समन्वय समिति आज से वार्ता चालू कर दी है। इस वार्ता में जो भी निर्णय आगे निकलेगा समय पे हम बता देंगे। ਅੱਜ ਅਸੀਂ ਇੰਦੌਰ ਦੇ ਵਿੱਚ ਅਖਿਲ ਭਾਰਤੀ ਸਿੰਧ ਸਮਾਜ ਦੇ ਮੁਖੀਆਂ ਦੇ ਨਾਲ ਅੱਜ ਸਾਡੀ ਜੋ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਹੋਈਆਂ ਸੀ ਉਸ ਦੇ ਸਬੰਧ ਦੇ ਵਿੱਚ ਕਾਫੀ ਦੀਰਘ ਵਿਚਾਰਾਂ ਹੋਈਆਂ ਤੇ ਉਹਨਾਂ ਸਾਰੀਆਂ ਨੂੰ ਘਟਨਾਵਾਂ ਨੂੰ ਲੈ ਕਰਕੇ ਅੱਜ ਅਸੀਂ ਸਮਝਦੇ ਹਾਂ ਉਹ ਇੱਕ ਸ਼ੁਰੂਆਤ ਹੋਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਸੀ ਇਕੱਠੇ ਹੋ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜਾ ਕਰਕੇ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਅੱਜ ਜਿਹੜੀ ਸ਼ੁਰੂਆਤ ਹੋਈ ਆ ਇਹਦੇ ਆਪਸੀ ਸਮਾਜ ਦੇ ਵਿੱਚ ਅਸੀਂ ਇਕੱਠੇ ਹੋ ਕਰਕੇ ਇੱਕ ਸ਼ਕਤੀ ਦੇ ਰੂਪ ਦੇ ਵਿੱਚ ਅਸੀਂ ਉੱਭਰ ਕੇ ਸਾਹਮਣੇ ਆਵਾਂਗੇ ਅਤੇ ਜਿਹੜੇ ਲੋਕ ਮਾੜੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਵੀ ਬਰਾਮਦ ਦਿੱਤਾ ਜਾਏਗਾ। ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਇੱਕ ਵਾਰ ਫਿਰ ਤੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 12 ਜ਼ਿਲ੍ਹਿਆਂ ਵਿੱਚ 15 ਥਾਵਾਂ ਉੱਤੇ ਟ੍ਰੇਨਾਂ ਜਾਮ ਕੀਤੀਆਂ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਰੋਕੀਆਂ ਗਈਆਂ ਹਨ। ਇਸ ਦੌਰਾਨ ਟ੍ਰੇਨ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਵਿੱਚ 14 ਥਾਵਾਂ ਤੋਂ ਧਰਨਾ ਖਤਮ ਕੀਤਾ ਗਿਆ ਹੈ ਅਤੇ ਹੁਣ ਸਿਰਫ ਬਟਾਲਾ ਵਿਖੇ ਹੀ ਧਰਨਾ ਜਾਰੀ ਰਹੇਗਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਗੁਰਦਾਸਪੁਰ ਵਿੱਚ ਲਗਾਤਾਰ ਜਾਰੀ ਰਹੇਗਾ ਕਿਉਂਕਿ ਭਾਰਤਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸਵੇ ਅਤੇ ਅੰਮ੍ਰਿਤਸਰ ਊਨਾ ਹਾਈਵੇ ਲਈ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤੇ ਬਗੈਰ ਜਬਰੀ ਸਰਕਾਰ ਜ਼ਮੀਨਾਂ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਤੁਹਾਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਅਸੀਂ ਰੇਲਾਂ ਜਾਮ 3 ਘੰਟੇ ਲਈ ਕੀਤੀਆਂ ਸੀ ਕੇਂਦਰ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ।
ਜਿਨ੍ਹਾਂ ਵਿੱਚ ਜਿਹੜਾ ਦਿੱਲੀ ਤੇ ਹਮਲਾ ਹੋਇਆ ਸੀ MSP ਗਰੰਟੀ ਕਾਨੂੰਨ ਔਰ ਇਹ ਤੋਂ ਗਾਹਾਂ ਜਿਹੜਾ ਆਸ਼ੀਸ਼ ਮਿਸ਼ਰਾ ਨੂੰ ਛੱਡਿਆ ਗਿਆ ਸੀਗਾ ਉਸ ਮਸਲੇ ਨੂੰ ਲੈ ਕੇ ਔਰ ਹੋਰ WTO ਤੋਂ ਜਿਵੇਂ ਭਾਰਤ ਬਾਹਰ ਆਵੇ ਹੋਰ ਮੰਗਾਂ ਸੀਗੀਆਂ ਸਾਡੀਆਂ। ਆ ਬਟਾਲਾ ਰੇਲ ਟਰੈਕ ਕਿਉਂ ਜਾਮ ਕੀਤਾ ਵੀ ਇੱਥੇ ਜਿਹੜੀਆਂ ਭਾਰਤਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਵਾ, ਇੱਕ ਤਾਂ ਊਨਾ ਅੰਮ੍ਰਿਤਸਰ ਵੇ ਆ, ਇੱਕ ਜਿਹੜਾ ਜੰਮੂ ਕਟਰਾ ਹਾਈਵੇ ਆ, ਤੋ ਉਹ 2-3 ਸੜਕਾਂ ਦਾ ਮੁਆਵਜ਼ਾ ਹਜੇ ਦਿੱਤਾ ਨਹੀਂ ਕਿਸਾਨਾਂ ਨੂੰ। ਉਹਨਾਂ ਦੇ ਅਵਾਰਡ ਦੇਣ ਵਿੱਚ ਵੱਡੀ ਹੇਰਾ ਫੇਰੀ ਰਿਸ਼ਵਤਖੋਰੀ ਲਈ ਗਈ ਆ ਵੀ ਨਾਲ ਦੇ ਕਿੱਲੇ ਵਾਲੇ ਦਾ 32 ਲੱਖ ਆ ਤਾਂ ਉਹਦੇ ਨਾਲ ਦੇ ਵਾਲੇ ਦਾ 1.5 ਕਰੋੜ ਆ। ਹੁਣ ਉੱਥੇ ਅਫਸਰਾਂ ਨੇ ਸਿਆਸਤਦਾਨਾਂ ਨੇ ਮਿਲ ਕੇ ਵੱਡੀ ਕਬਲੇਬਾਜ਼ੀ ਕੀਤੀ ਆ ਤੇ ਰੌਲੇ ਨੂੰ ਚੱਲਦਿਆਂ ਹੋਇਆਂ 5 ਮਹੀਨੇ ਹੋ ਗਏ। ਬਹੁਤ ਵਾਰੀ ਜ਼ਬਰਦਸਤੀ ਜਿਹੜੀ ਆ ਫੋਰਸ ਕਬਜ਼ਾ ਲੈਣ ਗਈ, ਕਿਸਾਨ ਆਮੋ ਸਾਹਮਣੇ ਹੋਏ ਆ ਤੇ ਇਸ ਮਸਲੇ ਨੂੰ ਆ ਕੇ 2-3 ਮੀਟਿੰਗਾਂ ਵੀ ਚੱਲੀਆਂ ਸਰਕਾਰ ਦੇ ਨਾਲ। ਦੇਖ ਰਹੇ ਉਹ ਵੀ ਕਹਿੰਦੇ ਅਸੀਂ ਨਿਬੇੜ ਦਿੰਦੇ ਆ। ਅਸੀਂ ਵੀ ਕਿਹਾ ਵੀ ਸਾਨੂੰ ਕੋਈ ਰੇਲਾਂ ਜਾਮ ਕਰਨ ਦਾ ਸ਼ੌਕ ਨਹੀਂ, ਜਿੰਨੀ ਜਲਦੀ ਹੋ ਸਕੇ ਤੁਸੀਂ ਇਸ ਮੁੱਦੇ ਨੂੰ ਨਿਬੇੜੋ। ਗੁਰਦਾਸਪੁਰ ਨਾਲ ਸੰਬੰਧਿਤ ਸ਼ਹੀਦ ਹੋਏ ਕਿਸਾਨ ਆ ਸਾਡਾ, ਉਹਨਾਂ ਦਾ ਮੁਆਵਜ਼ਾ ਨੌਕਰੀ ਇਹ ਸੀਗਾ ਗੁਰਦਾਸਪੁਰ ਨਾਲ ਜੁੜਿਆ ਹੋਇਆ। ਐਵੇਂ ਸਾਰੇ ਪੰਜਾਬ ਦੇ ਵਿੱਚ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ੇ ਦਾ ਸਵਾਲ ਹੈਗਾ। ਇੱਥੇ ਵੀ ਗੰਦੇ ਪਾਣੀ ਪ੍ਰਦੂਸ਼ਣ ਦਾ ਮਸਲਾ, ਇੱਕ ਪੋਲਟਰੀ ਫਾਰਮ ਹੈ ਜਿਹੜਾ ਪਿੰਡ ਦੇ ਲਾਗੇ ਮਸਾਨੀਆਂ 'ਚ ਆ, ਉਹ 500 ਮੀਟਰ ਆਬਾਦੀ ਤੋਂ ਦੂਰ ਹੋਣਾ ਚਾਹੀਦਾ, ਬਹੁਤ ਵੱਡਾ ਵਾ ਤੇ ਉਹ ਲਗਾਤਾਰ ਉੱਥੇ ਗੰਦਗੀ ਫੈਲਾ ਰਿਹਾ। ਪੋਲੂਸ਼ਨ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਉਹ ਗਲਤ ਲੱਗਾ ਹੈਗਾ ਵਾ ਔਰ ਉੱਥੇ ਥੱਲੇ ਪਾਣੀ ਵੀ ਪਾਉਂਦੇ ਹੈਗੇ, ਹੋਰ ਵੀ ਉਹਨਾਂ ਦੇ ਮੀਟ ਦਾ ਕਾਰੋਬਾਰ ਵੀ ਹੈਗਾ। ਉਹਦੇ ਵਾਸਤੇ ਕੱਲ ਇਹਨਾਂ ਨੇ ਨੋਟਿਸ ਦਿੱਤਾ। ਅੱਜ ਉਹ ਕਹਿੰਦੇ ਆ ਵੀ ਇਹਨੂੰ ਅਸੀਂ ਬੰਦ ਕਰਾਵਾਂਗੇ ਕਿਉਂਕਿ ਨਿਯਮਾਂ ਦੇ ਉਲਟ ਹੈਗਾ। ਤਾਂ ਸ਼ੁੱਧ ਹਵਾ ਪਾਣੀ ਵਾਲਾ ਮੁੱਦਾ ਵੀ ਇੱਥੇ ਖੜਾ ਵਾ, ਜਿਸ ਮੁੱਦਿਆਂ ਨੂੰ ਲੈ ਕੇ ਅਸੀਂ ਜਿਹੜਾ ਮੋਰਚਾ ਇਹ ਲਾਇਆ ਹੈਗਾ। ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ਵਿੱਚ ਫਿਰ ਆਵਾਜ਼ ਗੂੰਜੀ ਹੈ। MSP ਤੇ ਫਸਲਾਂ ਦੀ ਖਰੀਦ ਦੀ ਗਾਰੰਟੀ ਦੇ ਕਾਨੂੰਨ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਦੇਸ਼ ਵਿੱਚ ਇੱਕ ਹੋਰ ਕਿਸਾਨ ਅੰਦੋਲਨ ਸ਼ੁਰੂ ਹੋ ਸਕਦਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਮੋਰਚੇ ਦੀ ਮੀਟਿੰਗ 9 ਫਰਵਰੀ ਨੂੰ ਕੁਰੂਕਸ਼ੇਤਰ ਵਿੱਚ ਹੋਵੇਗੀ, ਜਿਸ ਵਿੱਚ ਕਿਸਾਨਾਂ ਦੇ ਮੁੱਦਿਆਂ ਤੇ ਪਾਰਲੀਮੈਂਟ ਤੱਕ ਮਾਰਚ ਕਰਨ ਦੀ ਤਾਰੀਖ ਤੇ ਮੁਹਰ ਲਾਈ ਜਾ ਸਕਦੀ ਹੈ। ਜੀਂਦ ਦੀ ਨਵੀਂ ਅਨਾਜ ਮੰਡੀ ਵਿੱਚ 50,000 ਤੋਂ ਵੱਧ ਕਿਸਾਨਾਂ ਦੀ ਭੀੜ ਇਕੱਠੀ ਹੋਈ। ਇਸ ਵਿੱਚ ਪੰਜਾਬ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮਹਾਪੰਚਾਇਤ ਵਿੱਚ ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ ਤੇ ਉੱਤਰਾਖੰਡ ਦੇ ਕਿਸਾਨ ਅਤੇ ਉਹਨਾਂ ਦੇ ਨੁਮਾਇੰਦੇ ਵੀ ਪਹੁੰਚੇ। ਭਾਕਿਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਉਹ ਸਾਰੇ ਵਾਅਦੇ ਜਲਦੀ ਪੂਰੇ ਕਰਨੇ ਚਾਹੀਦੇ ਹਨ ਜੋ ਕਿਸਾਨ ਅੰਦੋਲਨ ਖਤਮ ਕਰਵਾਉਣ ਸਮੇਂ ਸਾਂਝੇ ਮੋਰਚੇ ਨਾਲ ਕੀਤੇ ਗਏ ਸਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਲਈ ਸੰਸਦ ਤੱਕ ਮਾਰਚ ਜ਼ਰੂਰੀ ਹੋ ਗਿਆ ਹੈ। 9 ਫਰਵਰੀ ਨੂੰ ਕੁਰੂਕਸ਼ੇਤਰ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਹੋਵੇਗੀ, ਜਿਸ ਵਿੱਚ ਸੰਸਦ ਵੱਲ ਮਾਰਚ ਕਰਨ ਦੇ ਫੈਸਲੇ ਤੇ ਮੁਹਰ ਲਾਈ ਜਾਵੇਗੀ। ਨਾਲ ਹੀ ਇਸ ਦੀ ਤਾਰੀਖ ਤੈਅ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੁਆਰਾ ਆਮ ਆਦਮੀ ਕਲੀਨਿਕ ਖੋਲ੍ਹਣ ਤੇ ਵਿਰੋਧੀਆਂ ਵੱਲੋਂ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੁਰਾਣੀਆਂ ਇਮਾਰਤਾਂ ਤੇ ਰੰਗ ਕਰਕੇ ਤੇ ਇਮਾਰਤਾਂ ਦਾ ਨਾਂ ਬਦਲੀ ਕਰਕੇ ਇਹ ਕਲੀਨਿਕ ਸਥਾਪਿਤ ਕੀਤੇ ਜਾ ਰਹੇ ਹਨ। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਆਗੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਦਲਾਅ ਦੇ ਨਾਂ ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸੇਵਾ ਕੇਂਦਰਾਂ ਤੇ ਪੇਂਡੂ ਡਿਸਪੈਂਸਰੀਆਂ ਨੂੰ ਮੁਹੱਲਾ ਕਲੀਨਿਕ ਵਿੱਚ ਬਦਲ ਕੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੋ ਰਹੀ ਹੈ। ਜਿਹੜੀਆਂ ਮੁਹੱਲਾ ਕਲੀਨਿਕਸ ਦੇ ਨਾਂ ਤੇ ਫਰਾਡ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨਾਲ, ਉਹਦਾ ਸੱਚ ਅੱਜ ਤੁਹਾਨੂੰ ਦਿਖਾਉਣ ਵਾਸਤੇ ਇੱਥੇ ਲੈ ਕੇ ਆਏ ਹਾਂ। ਇੱਥੇ ਜਿੱਥੇ ਆਪਾਂ ਮੌਜੂਦ ਹਾਂ, 3 ਦਿਨ ਪਹਿਲਾਂ ਤੱਕ ਰੂਰਲ ਡਿਸਪੈਂਸਰੀ ਹੋਇਆ ਕਰਦੀ ਸੀ। ਆ ਤੁਹਾਡੇ ਪਿੱਛੇ ਨੀਂਹ ਪੱਥਰ ਵੀ ਹੈ, ਜੇ ਤੁਸੀਂ ਦੇਖਣਾ ਹੋਵੇ। ਇਹ ਨੀਂਹ ਪੱਥਰ ਇਹ ਡਿਸਪੈਂਸਰੀ ਦਾ ਉਦਘਾਟਨ 2016 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਸੀ ਪੰਜਾਬ 'ਚ, 12/11/2016 ਨੂੰ ਇਹਦਾ ਉਦਘਾਟਨ ਹੋਇਆ ਸੀ। ਮੈਂ ਇਹ ਜਿਹੜਾ ਫਰਾਡ ਕਰ ਰਹੇ ਹੈ ਉਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਸਾਰੀ ਸਥਿਤੀ ਸਪਸ਼ਟ ਕਰਨੀ ਚਾਹੁੰਦਾ। ਮੁਹੱਲਾ ਕਲੀਨਿਕਾਂ ਹੈ ਕੀ? ਮੁਹੱਲਾ ਕਲੀਨਿਕ ਕੁਛ ਨਹੀਂ ਹੈ, ਕੇਵਲ PHC ਜਿਹੜੇ ਪ੍ਰਾਇਮਰੀ ਹੈਲਥ ਸੈਂਟਰਸ ਹੈ, ਉਹਨਾਂ ਨੂੰ ਸੁਰਖੀ ਬਿੰਦੀ ਲਾ ਕੇ, ਤੇ ਸੁਰਖੀ ਬਿੰਦੀ ਦੀ ਕੀਮਤ ਵੀ 25-25 ਲੱਖ ਰੁਪਈਆ ਲਾਇਆ ਇਹਨਾਂ ਨੇ। 2 ਕੂਚੀਆਂ ਰੰਗ ਦੀਆਂ ਕੀਤੀਆਂ, ਇੱਕ ਕਮਰੇ 'ਚ AC ਫਿੱਟ ਕਰਤਾ, ਉੱਥੇ ਪਿੰਡਾਂ 'ਚੋਂ ਡਾਕਟਰ ਫਾਰਮਾਸਿਸਟ ਲਿਜਾ ਕੇ ਉੱਥੇ ਬਿਠਾ ਕੇ ਜਿਹੜੀਆਂ ਆਲਰੇਡੀ ਫੰਕਸ਼ਨਲ, ਆਲਰੇਡੀ ਚੱਲ ਰਹੀਆਂ ਪ੍ਰਾਇਮਰੀ ਹੈਲਥ ਸੈਂਟਰ ਸੀ, ਉਹਨਾਂ ਨੂੰ ਨਾਂ ਦੇਤਾ ਮੁਹੱਲਾ ਕਲੀਨਿਕ ਦਾ।
ਇਹ ਆਮ ਆਦਮੀ ਪਾਰਟੀ ਇੱਕ ਡਰਾਮਾ ਕੰਪਨੀ ਬਣ ਕੇ ਰਹਿ ਗਈ ਹੈ, ਇੱਕ ਇਵੈਂਟ ਮੈਨੇਜਮੈਂਟ ਕੰਪਨੀ ਬਣ ਕੇ ਰਹਿ ਗਈ ਹੈ ਤੇ ਆਪਦੇ ਸੋਸ਼ਲ ਮੀਡੀਆ ਦੇ ਜ਼ਰੀਏ ਤੇ ਮੀਡੀਆ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਤੱਕ ਆਪਦੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਪੰਜਾਬ ਮੈਂ ਲੋਕਾਂ ਨੂੰ ਤਾਂ ਕਿ ਸਮਝ ਆ ਸਕੇ ਚੰਗੀ ਤਰ੍ਹਾਂ, ਪੰਜਾਬ ਦਾ ਹੈਲਥ ਸਿਸਟਮ ਉਹ 3 ਟਾਇਰ ਹੈਲਥ ਸਿਸਟਮ ਹੈ। ਮੈਂ ਇਹ ਦੱਸਣਾ ਚਾਹੁੰਦਾ, ਸਭ ਤੋਂ ਥੱਲੇ ਸਬ ਸੈਂਟਰ ਜਿਹਦੇ ਚ ANM ਹੁੰਦੇ ਇੱਕ, ਉਹਦੇ ਚ ਡਾਕਟਰ ਕੋਈ ਨਹੀਂ ਹੁੰਦਾ। ਉਸ ਤੋਂ ਉੱਪਰ ਸਬਸਿਡਰੀ ਹੈਲਥ ਸੈਂਟਰ ਜਿਹਨੂੰ ਆਪਾਂ ਰੂਰਲ ਡਿਸਪੈਂਸਰੀ ਦੇਸੀ ਭਾਸ਼ਾ 'ਚ ਕਹਿ ਦਿੰਦੇ ਆ। ਇਹ ਬਾਦਲ ਸਾਹਿਬ ਵੱਲੋਂ ਬਣਾਈਆਂ ਗਈਆਂ ਸੀ ਪੇਂਡੂ ਖੇਤਰ 'ਚ ਬਿਹਤਰ ਸਿਹਤ ਸਹੂਲਤਾਂ ਦੇਣ ਵਾਸਤੇ। 10,000 ਦੀ ਆਬਾਦੀ ਮਗਰ ਇੱਕ ਰੂਰਲ ਡਿਸਪੈਂਸਰੀ ਬਣਾਈ ਗਈ ਸੀ ਜਿਹਦੇ 'ਚ ਇੱਕ MBBS ਡਾਕਟਰ, ਫਾਰਮਾਸਿਸਟ, ਸਟਾਫ ਉਹਨਾਂ ਦੇ ਨਾਲ ਦੇ ਕੇ ਤਾਂ ਕਿ ਪਿੰਡਾਂ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਵਾਸਤੇ ਸ਼ਹਿਰ ਜਾਂ ਕਿਤੇ ਦੂਰ ਦਰਾੜ ਨਾ ਜਾਣਾ ਪਵੇ। ਉੱਥੇ ਰੂਰਲ ਡਿਸਪੈਂਸਰੀਆਂ ਬਣਾਈਆਂ ਗਈਆਂ। ਇਹ 2nd ਟਾਇਰ ਸੀ। 3rd ਟਾਇਰ ਹੈ ਪ੍ਰਾਇਮਰੀ ਹੈਲਥ ਸੈਂਟਰ। ਹੁਣ ਇਹ ਉਹਦੇ ਚ ਸਬ ਸੈਂਟਰਸ ਦੇ ਵਿੱਚ ਪਹਿਲਾਂ ਹੀ ਡਾਕਟਰ ਹੈ ਨਹੀਂ, ਰੂਰਲ ਡਿਸਪੈਂਸਰੀਆਂ ਬੰਦ ਕਰਕੇ ਇੱਥੋਂ ਦਾ ਸਟਾਫ ਪ੍ਰਾਇਮਰੀ ਹੈਲਥ ਸੈਂਟਰ ਸ਼ਿਫਟ ਕਰਕੇ ਤੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝਿਆ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਅਧੀਨ ਆਉਂਦੇ ਸਕੂਲ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਰਹੇ ਹਨ। ਕਮੇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਬੱਚਿਆਂ ਕੋਲੋਂ ਬੁੱਤ ਪੂਜਾ ਕਰਵਾਈ ਗਈ। ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੱਖਣੀ ਦਿੱਲੀ ਵਿੱਚ ਸਥਿਤ ਵਸੰਤ ਵਿਹਾਰ ਦੇ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਹੋਇਆ ਹੈ। ਬੱਚਿਆਂ ਕੋਲੋਂ ਸਰਸਵਤੀ ਪੂਜਨ ਕਰਵਾਇਆ ਗਿਆ। ਇਸ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿੱਖ ਬੁੱਧੀਜੀਵੀਆਂ ਦੇ ਨਾਲ-ਨਾਲ ਸਾਬਕਾ ਪ੍ਰਧਾਨਾਂ ਨੇ ਵੀ ਸਵਾਲ ਚੁੱਕੇ ਹਨ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦਾ ਕਹਿਣਾ ਹੈ ਕਿ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਵਿੱਚ ਮੂਰਤੀ ਪੂਜਨ ਦੀ ਕੋਈ ਪਰੰਪਰਾ ਨਹੀਂ ਹੈ। ਸਕੂਲ ਵਿੱਚ ਹਰ ਧਰਮ ਦੇ ਵਿਦਿਆਰਥੀ ਪੜ੍ਹਦੇ ਹਨ, ਪਰ ਸਕੂਲ ਸੰਗਤ ਦੇ ਪੈਸੇ ਨਾਲ ਚਲਾਇਆ ਜਾਂਦਾ ਹੈ। ਸੰਗਤ ਤੋਂ ਮਿਲਣ ਵਾਲੀ ਸੇਵਾ ਸਿੱਖ ਧਰਮ ਅਤੇ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਹੀ ਖਰਚ ਹੋਣੀ ਚਾਹੀਦੀ ਹੈ। ਉਧਰ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਕਮੇਟੀ ਮਰਿਆਦਾ ਦਾ ਪਾਲਣ ਕਰਵਾਉਣ ਵਿੱਚ ਅਸਫਲ ਰਹੀ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਕਮੇਟੀ ਸਕੂਲਾਂ ਨੂੰ ਲੈ ਕੇ ਕਈ ਵਿਵਾਦਾਂ ਵਿੱਚ ਫਸ ਚੁੱਕੀ ਹੈ। ਵਿਰੋਧੀਆਂ ਦਾ ਇਲਜ਼ਾਮ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਦਾ ਰੁਤਬਾ ਇੰਨਾ ਉੱਚਾ ਸੀ ਕਿ ਹਰ ਇੱਕ ਮਾਪੇ ਆਪਣੇ ਬੱਚਿਆਂ ਨੂੰ ਸ਼੍ਰੀ ਹਰਕ੍ਰਿਸ਼ਨ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੁੰਦੇ ਸਨ, ਪਰ ਹੁਣ ਕਮੇਟੀ ਦੇ ਸਕੂਲਾਂ ਦਾ ਬੁਰਾ ਹਾਲ ਹੋ ਗਿਆ ਹੈ। ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲਦੀ ਹੈ ਕਿਉਂਕਿ ਮਾਪਿਆਂ ਨੇ ਚੰਗੀ ਪੜ੍ਹਾਈ ਨਾ ਹੋਣ ਦੀ ਵਜ੍ਹਾ ਕਰਕੇ ਬੱਚਿਆਂ ਨੂੰ ਸਕੂਲ ਤੋਂ ਕੱਢ ਲਿਆ ਹੈ। ਮੌਜੂਦਾ ਕਮੇਟੀ ਪ੍ਰਕਾਸ਼ ਦਿਹਾੜਿਆਂ ਤੇ ਲੋਕਾਂ ਨੂੰ ਤਰਲੇ ਕਰ ਰਹੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਦਿੱਲੀ ਕਮੇਟੀ ਅਧੀਨ ਆਉਂਦੇ ਸਕੂਲਾਂ ਵਿੱਚ ਦਾਖਲ ਕਰਾਉਣ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਵਿਹਾਰ ਮਨਾਜ ਸਾਹਿਬ ਰਾਹੀਂ ਮੈਨੂੰ ਖਬਰ ਮਿਲੀ ਹੈ ਕਿ ਭਈ ਸਰਸਵਤੀ ਦਾ ਪੂਜਨ ਜਿਹੜਾ ਹੈ ਉਹ ਬਸੰਤ ਵਿਹਾਰ ਸਕੂਲ ਵਿੱਚ ਹੋਇਆ ਹੈ। ਇਹ ਪ੍ਰਥਾ ਖਾਲਸਾ ਸਕੂਲਾਂ ਦੇ ਵਿੱਚ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠ ਚੱਲਦੇ ਨੇ, ਇਹ ਪ੍ਰਥਾ ਉਹਨਾਂ ਸਕੂਲਾਂ ਦੇ ਵਿੱਚ ਬਿਲਕੁਲ ਨਹੀਂ ਸੀ। ਸਾਡਾ ਕਿਸੇ ਧਰਮ ਦੇ ਨਾਲ ਕੋਈ ਵਿਰੋਧ ਨਹੀਂ ਹੈਗਾ। ਉਹ ਸ਼ਿਵ ਜੀ ਦੀ ਪੂਜਾ ਕਰਨ, ਸਰਸਵਤੀ ਦੀ ਪੂਜਾ ਕਰਨ, ਜਿਹਦੀ ਮਰਜ਼ੀ ਕਰਨ, ਸਾਡਾ ਕੋਈ ਮਤਲਬ ਨਹੀਂ ਹੈਗਾ। ਅਸੀਂ ਬੱਚਿਆਂ ਨੂੰ ਜਿਹੜਾ ਐਡਮਿਟ ਕਰੀਦਾ ਸਕੂਲਾਂ ਦੇ ਵਿੱਚ, ਉਹਨਾਂ ਕੋਲੋਂ ਵੀ ਅਸੀਂ ਧਰਮ ਦੇ ਬਾਰੇ ਨਹੀਂ ਕੋਈ ਪੁੱਛੀਦਾ ਤੁਸੀਂ ਕਿਹੜੇ ਧਰਮ ਤੋਂ ਆਏ ਹੋ। ਹਾਂ, ਕਿਉਂਕਿ ਇਹ ਗੁਰਦੁਆਰਾ ਕਮੇਟੀ ਦੇ ਪੈਸੇ ਨੇ, ਸੰਗਤ ਦਾ ਪੈਸਾ ਹੈਗਾ। ਇਹ ਫਰਜ਼ ਹੈਗਾ ਦਿੱਲੀ ਗੁਰਦੁਆਰਾ ਕਮੇਟੀ ਦਾ ਵੀ ਸੰਗਤ ਦਾ ਇੱਕ ਇੱਕ ਪੈਸਾ ਸਿੱਖੀ ਦੇ ਪ੍ਰਚਾਰ ਲਈ, ਬਾਣੀ ਦੇ ਪ੍ਰਚਾਰ ਲਈ, ਗੁਰੂਆਂ ਦੇ ਪ੍ਰਚਾਰ ਲਈ ਇਹ ਵਰਤਿਆ ਜਾਵੇ, ਇਹਦੀ ਯੂਟਿਲਾਈਜੇਸ਼ਨ ਹੋਵੇ। ਮੈਂ ਸਰਕਾਰ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦਾ, ਕਦੀ ਵੀ ਕੌਮ ਧਰੋਹੀਆਂ ਦੇ ਨਾਲ ਮਿਲ ਕੇ ਕੌਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਬਿਲਕੁਲ ਨਾ ਕਰਨਾ। ਇਹਦਾ ਐਂਡ ਰਿਜ਼ਲਟ ਮਾੜਾ ਹੁੰਦਾ ਹੈ। ਅੱਜ ਜਿਵੇਂ ਸਾਹਮਣੇ ਆਇਆ ਹੈ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਸਰਸਵਤੀ ਮਾਤਾ ਦੀ ਜਿਹੜੀ ਮੂਰਤੀ ਉਹਦੀ ਸਥਾਪਨਾ ਹੋਈ, ਬੱਚਿਆਂ ਤੋਂ ਪੂਜਾ ਕਰਾਈ ਗਈ। ਮੈਂ ਪ੍ਰਧਾਨ ਸਾਹਿਬ ਹਰਮੀਤ ਸਿੰਘ ਕਾਲਕਾ ਔਰ ਉਹਨਾਂ ਦੇ ਸਾਰੀ ਟੀਮ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਮਿਹਰਬਾਨੀ ਕਰਕੇ ਤੁਸੀਂ ਆਪ ਆਰਡਰ ਕੀਤਾ, ਡਿਊਟੀਆਂ ਲਾਈਆਂ, 26 ਜਨਵਰੀ ਦੇ ਦਿਨ ਬੱਚੇ ਬੁਲਾਉਂਦੇ ਹੋ ਔਰ ਇਹ ਸਾਰਾ ਕੁਝ ਕਰਾਉਂਦੇ ਹੋ। ਅੱਜ ਗਾਜ ਡਿੱਗ ਰਹੀ ਹੈ ਟੀਚਰ ਦੇ ਉੱਤੇ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੀ ਛਮਕ ਕਰਾ ਦਿੰਦੇ ਹੋ
ਵਣਜਾਰਿਆਂ ਦੇ ਪ੍ਰੋਗਰਾਮ ਦੇ ਵਿੱਚ ਕਦੀ ਤੁਸੀਂ ਬਦਨ ਪੇ ਸਿਤਾਰੇ ਲਪੇਟੇ ਹੋਏ ਕਰਾ ਦਿੰਦੇ ਹੋ ਲੱਖੀ ਸ਼ਾਹ ਵਣਜਾਰਾ ਹਾਲ 'ਚ, ਕਦੀ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ 'ਚ ਤੁਸੀਂ ਨਗਰ ਕੀਰਤਨ 'ਚ ਮੂਰਤੀਆਂ ਲਾ ਦਿੰਦੇ ਹੋ, ਕਦੀ ਤੁਸੀਂ ਬੰਗਲਾ ਸਾਹਿਬ ਸਰੋਵਰ ਦੇ ਉੱਤੇ ਉਹ ਜਿਹੜਾ ਵਰਤ ਰੱਖਿਆ ਜਾਂਦਾ ਹੈ ਤੁਸੀਂ ਉਹ ਉੱਥੇ ਵਰਤ ਕਰਾ ਦਿੰਦੇ ਹੋ। ਮੈਂ ਸਮਝਦਾ ਵਾਂ ਕਿ ਕਿਤੇ ਪੰਜਾਬੀ ਬਾਗ ਸਕੂਲ 'ਚ ਜਨਮ ਅਸ਼ਟਮੀ ਮਨਾ ਦਿੰਦੇ ਹੋ। ਮਿਹਰਬਾਨੀ ਕਰਕੇ ਹੁਣ ਇਹ ਵੀ ਦੱਸੋ ਕਿ ਜਿਹੜੀ ਮੂਰਤੀ ਸਥਾਪਿਤ ਹੋਈ ਹੈ ਇਹਦਾ ਵਿਸਰਜਨ ਕਿੱਦਾਂ ਹੋਣਾ, ਇਹਦਾ ਪੋਸਟਰ ਛਾਪੋ, ਸੰਗਤ ਨੂੰ ਪਤਾ ਤੇ ਲੱਗੇ ਕਿ ਤੁਸੀਂ ਕਰਦੇ ਕੀ ਪਏ ਹੋ। ਮੈਂ ਇਹ ਸਮਝਦਾ ਵਾਂ ਕਿ ਤੁਸੀਂ ਧੱਜੀਆਂ ਉਡਾਤੀਆਂ ਨੇ ਮਰਿਆਦਾ ਦੀਆਂ। ਤੁਸੀਂ ਕਿਸ ਨੂੰ ਖੁਸ਼ ਕਰਨਾ ਚਾਹ ਰਹੇ ਹੋ? ਤੁਸੀਂ ਇਹ ਮਰਿਆਦਾ ਕਿਉਂ ਬਾਰ-ਬਾਰ ਭੰਗ ਹੋ ਰਹੀ ਹੈ? ਤੁਹਾਡੀ ਇੰਸਟੀਚਿਊਸ਼ਨਾਂ 'ਚ ਕਦੀ ਖਾਲਸਾ ਕਾਲਜ ਦੇ ਵਿੱਚ ਕੁਝ ਐਸੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਮੈਂ ਸਮਝਦਾ ਵਾਂ ਕਿ ਤੁਹਾਨੂੰ ਇਹ ਸਾਰਾ ਦੇਣਾ ਪਏਗਾ। ਸੰਗਤ ਦਾ ਗੁੱਸਾ ਮੈਂ ਸਮਝਦਾ ਵਾਂ ਕਿ ਤੁਹਾਨੂੰ ਇਹ ਫੇਸ ਕਰਨਾ ਪਏਗਾ। ਕੱਲ ਸਵੇਰ ਤੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਵਿਹਾਰ ਦੇ ਇੱਕ ਇਸ਼ੂ ਨੂੰ ਲੈ ਕੇ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤੀਆਂ ਗਈਆਂ ਸਰਦਾਰ ਹਰਵਿੰਦਰ ਸਿੰਘ ਸਰਨਾ ਵੱਲੋਂ, ਸਰਦਾਰ ਮਨਜੀਤ ਸਿੰਘ ਜੀਕੇ ਵੱਲੋਂ, ਔਰ ਇਹ ਗੱਲ ਕੀਤੀ ਗਈ ਕਿ ਜਿਹੜੀ ਉੱਥੇ ਸਕੂਲ ਦੇ ਵਿੱਚ ਇੱਕ ਟੀਚਰ ਨੇ ਸਰਸਵਤੀ ਦੀ ਪੂਜਾ ਕੀਤੀ ਔਰ ਉਹਨੂੰ ਪ੍ਰਬੰਧਕਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਗੱਲ ਦੇ ਉੱਤੇ ਜਿਸ ਵਕਤ ਸਾਨੂੰ ਇਹ ਪਤਾ ਚੱਲਿਆ ਸੀ, ਅਸੀਂ ਬੜੀ ਸੰਜੀਦਗੀ ਦੇ ਨਾਲ ਪ੍ਰਿੰਸੀਪਲ ਨਾਲ ਗੱਲ ਕੀਤੀ ਔਰ ਪ੍ਰਿੰਸੀਪਲ ਨੇ ਜਦ ਸਟਾਫ ਦੀ ਉਸ ਟੀਚਰ ਨੂੰ ਬੁਲਾ ਕੇ ਉਹਨੂੰ ਸ਼ੋ ਕਾਜ਼ ਨੋਟਿਸ ਦਿੱਤਾ। ਜੋ ਉਹਦਾ ਐਕਸਪਲੇਨੇਟਰੀ ਨੋਟ ਸੀ ਉਹ ਇੱਕ ਸੈਟੀਸਫਾਈਡ ਨਹੀਂ ਸੀ। ਉੱਥੋਂ ਸਾਫ਼ ਪਤਾ ਚੱਲ ਰਿਹਾ ਸੀ ਕਿ ਇਹ ਕਿਸੇ ਨਾ ਕਿਸੇ ਦੇ ਕਹਿਣ ਦੇ ਉੱਤੇ ਕਾਰਜ ਹੋਏ। ਸੋ ਉਸ ਟੀਚਰ ਨੂੰ ਉਸੇ ਵਕਤ ਇਮੀਡੀਏਟ ਸਸਪੈਂਡ ਕਰਤਾ ਗਿਆ, ਕਿਉਂਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਅਕ ਅਦਾਰਿਆਂ ਵਿੱਚ ਮੂਰਤੀ ਪੂਜਾ ਨਹੀਂ ਹੋ ਸਕਦੀ। ਇਹ ਦੁਨੀਆ ਨੂੰ ਪਤਾ ਹੈ ਔਰ ਇਹ ਸਾਰਾ ਕੁਝ ਮੈਨੇਜਮੈਂਟ ਦੀ ਨੌਲੇਜ ਤੋਂ ਬਿਨਾਂ ਹੋਇਆ, ਪ੍ਰਿੰਸੀਪਲ ਦੀ ਨੌਲੇਜ ਤੋਂ ਬਿਨਾਂ ਹੋਇਆ ਔਰ ਜੋ ਬੰਦੀ ਕਾਰਵਾਈ ਸੀ ਉਹ ਟੀਚਰ ਦੇ ਉੱਤੇ ਕੀਤੀ ਗਈ। ਔਰ ਨਾਲ ਹੀ 3 ਮੈਂਬਰੀ ਕਮੇਟੀ ਇਹੋ ਜਿਹੀ ਬਣਾਤੀ ਗਈ ਜਿੱਥੋਂ ਪਤਾ ਚੱਲ ਸਕੇ ਕਿ ਇਸ ਟੀਚਰ ਨੇ ਕਿਹਦੇ ਕਹਿਣ ਦੇ ਉੱਤੇ, ਕਿਹੜੇ ਵਿਰੋਧੀਆਂ ਨੇ ਇਹ ਚਾਲ ਚੱਲੀ ਔਰ ਕਿਹਦੇ ਕਹਿਣ ਦੇ ਉੱਤੇ ਕਾਰਜ ਸ਼ੁਰੂ ਹੋਇਆ। ਇਹਦੀ ਇੱਕ 3 ਮੈਂਬਰੀ ਕਮੇਟੀ ਬਣਾਤੀ ਗਈ ਹੈ। ਪਾਕਿਸਤਾਨ 'ਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਭੂਚਾਲ ਆਇਆ ਹੈ। ਇਹ ਭੂਚਾਲ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਦਾ ਅਸਰ ਰਾਵਲਪਿੰਡੀ ਵਿੱਚ ਵੀ ਦੇਖਣ ਨੂੰ ਮਿਲਿਆ। ਭੂਚਾਲ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇਸਲਾਮਾਬਾਦ ਪਾਕਿਸਤਾਨ ਵਿੱਚ ਦੁਪਹਿਰ 1:30 ਵਜੇ ਰਿਕਟਰ ਪੈਮਾਨੇ ਤੇ 4.1 ਦੀ ਤੀਬਰਤਾ ਵਾਲਾ ਭੂਚਾਲ ਆਇਆ। ਉਹਨਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਇਸਲਾਮਾਬਾਦ ਤੋਂ 37 ਕਿਲੋਮੀਟਰ ਪੱਛਮ ਵਿੱਚ ਸੀ ਅਤੇ ਇਸ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।